इमरान खान जिन्हों ਜਦੋਂ ਉਹ ਰੂਸ ਦੇ ਦੌਰੇ 'ਤੇ ਸੀ ਮਾਸਕੋ ਦੇ ਵਿੱਚ, ਉਹ ਪੁਤਿਨ ਦੇ ਕੋਲ ਸੀ ਜਦੋਂ ਕਿ ਯੂਕਰੇਨ ਦੇ ਉੱਤੇ ਅਟੈਕ ਹੁੰਦਾ ਹੈ। ਪੋਲੀਟੀਕਲੀ ਤਾਂ ਮੈਸੇਜ ਜ਼ਾਹਰ ਹੈ ਕਿ ਇਮਰਾਨ ਖਾਨ ਦਾ ਉੱਥੇ ਹੋਣਾ ਜ਼ਾਹਰ ਸੀ ਕਿ ਚਾਈਨਾ ਰਸ਼ੀਆ ਉਸ ਬਲੌਕ ਦੇ ਨਾਲ ਹੀ ਪਾਕਿਸਤਾਨ ਔਰ ਜਿਵੇਂ ਅਸੀਂ ਕਿਹਾ ਸੀ ਕਿ ਅਮਰੀਕਾ ਇਹਦੇ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਵੀ ਹੁੰਦਾ ਹੈ ਕਿ ਤੁਸੀਂ ਬਿਲਕੁਲ ਹੀ ਆਈਸੋਲੇਸ਼ਨ ਲਾਈਨ ਰੱਖੀ। ਉਹਨਾਂ ਨੇ ਕਸ਼ਮੀਰ ਔਰ ਫਲਸਤੀਨ ਦੀ ਗੱਲ ਵੀ ਮਜ਼ਬੂਤੀ ਨਾਲ ਕੀਤੀ कि भाई असी क्योंकि सीरीयस नहीं है इसलिए सानू सीरीयसली नहीं लिया जाता है। पाकिस्तान सुजैस्ट चाइना इस्लामिक स्टेट्स मीडिएट इन यूक्रेनियन क्राइसिस कि भाई इस क्राइसिस नू ख़त्म करवाओ। यूक्रेन अर्जिज चाइना टू प्ले मोर विजिबल रोल टू हाल्ट वॉर। चाइना द वर्ल्ड्स नंबर 2 economy has long been forging closer energy, trade and security ties with Russia, but is also Ukraine's biggest trading partner. Viewers, welcome back on our program. So viewers, ਹੁਣ ਆਪਾਂ OIC ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ OIC ਨਾਲ ਸੰਬੰਧਿਤ 57 ਇਸਲਾਮਿਕ ਮੁਲਕਾਂ ਦੇ ਫੋਰਨ ਮਿਨਿਸਟਰਸ ਦੀ ਇੱਕ ਕਾਨਫਰੰਸ ਜਿਹੜੀ ਹੈ ਇਸਲਾਮਾਬਾਦ ਵਿੱਚ ਹੋਈ। ਇਸ ਕਾਨਫਰੰਸ ਵਿੱਚ ਚੀਨ ਦੇ ਫੋਰਨ ਮਿਨਿਸਟਰ ਨੇ ਵੀ ਸ਼ਿਰਕਤ ਕੀਤੀ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਕਾਨਫਰੰਸ ਵਿੱਚ ਬੜੀ ਤਿੱਖੀ ਜਿਹੜੀ ਤਕਰੀਰ ਹੈ ਉਹ ਕੀਤੀ ਹੈ। ਸੋ ਉਹਨਾਂ ਨੇ ਚੀਨ ਅਤੇ ਇਸਲਾਮਿਕ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਦੀ ਜੰਗ ਨੂੰ ਖਤਮ ਕਰਾਉਣ ਦੀ ਜਿਹੜੀ ਹੈ ਉਹ ਵਿਚੋਲਗੀ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਵੀ ਰੈਫਰੈਂਸ 'ਚ ਗੱਲ ਕੀਤੀ ਹੈ ਕਿ ਕਿਵੇਂ OIC ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਨਫਰੰਸ ਦੇ 57 ਮੁਲਕਾਂ ਦੇ ਫੋਰਨ ਮਿਨਿਸਟਰਸ ਇਸਲਾਮਾਬਾਦ ਦੇ ਵਿੱਚ ਇਕੱਠੇ ਹੋਏ ਔਰ ਇਹ ਉਹਨਾਂ ਦਾ 48ਵਾਂ ਸੈਸ਼ਨ ਸੀ। ਇਸ ਗੱਲ ਦਾ ਧਿਆਨ ਰਹੇ ਕਿ 1970s 'ਚ ਜਦੋਂ ਅਲ ਅਕਸਾ ਜਿਹੜੀ ਕਿ ਬੜੀ ਪਵਿੱਤਰ ਮੌਸਕ ਮੱਕੇ ਮਦੀਨੇ ਤੋਂ ਬਾਅਦ ਉਸ ਦਾ ਰੁਤਬਾ ਹੈ ਉਸ ਦੀ ਬੇਹਰਮਤੀ ਹੋਈ ਔਰ ਉਸ ਤੋਂ ਬਾਅਦ ਮੁਸਲਮਾਨ ਦੇਸ਼ਾਂ ਨੇ ਇਕੱਠੇ ਹੋ ਕੇ OIC ਬਣਾਈ ਸੀ ਔਰ ਪਾਕਿਸਤਾਨ ਦੇ ਲਈ ਇੱਕ ਆਨਰ ਵਾਲੀ ਗੱਲ ਸੀ ਕਿ ਉਹਨਾਂ ਦੇ 57 ਮੁਲਕਾਂ ਦੇ ਫੋਰਨ ਮਿਨਿਸਟਰ ਜਿਹੜੇ ਨੇ ਇਸਲਾਮਾਬਾਦ ਦੇ ਵਿੱਚ ਇਕੱਠੇ ਹੋਏ। 48ਵਾਂ ਸੈਸ਼ਨ ਸੀ ਔਰ ਇਹ ਗੱਲ ਹੋਰ ਵੀ ਅਹਿਮੀਅਤ ਵਾਲੀ ਹੋ ਗਈ ਕਿਉਂਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੇ ਵਿੱਚ ਇਸ ਵੇਲੇ ਇੱਕ ਵਰਲਡ ਆਰਡਰ ਟੁੱਟ ਰਿਹਾ, ਜਿਹਨੂੰ ਵਰਲਡ ਆਰਡਰ ਸੀਨੀਅਰ ਬੁਸ਼ ਨੇ ਕਿਹਾ ਸੀ 1990 ਦੀ ਪਹਿਲੀ ਪਰਸ਼ੀਅਨ ਗਲਫ ਵਾਰ ਤੋਂ ਬਾਅਦ, ਤੇ ਨਵੀਆਂ ਸਫਬੰਦੀਆਂ ਹੋ ਰਹੀਆਂ ਨੇ ਔਰ ਇਹਨਾਂ ਨਵੀਆਂ ਸਫਬੰਦੀਆਂ 'ਚ ਜੇ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਇਸਲਾਮਿਕ ਜਗਤ ਕਿੱਥੇ ਖੜ੍ਹਾ ਹੈ, ਹੁਣ ਦੁਨੀਆ 'ਚ ਲਗਭਗ 1.5 ਬਿਲੀਅਨ ਆਬਾਦੀ ਵਾਲੇ ਮੁਸਲਮਾਨ 57 ਮੁਲਕ ਨੇ ਔਰ ਦੁਨੀਆ ਦੇ ਆਲਮੋਸਟ 65-70% ਜਾਂ ਇਸ ਦੇ ਅਰਾਊਂਡ ਐਨਰਜੀ ਸੋਰਸਿਸ 'ਤੇ ਵੀ ਬੈਠੇ ਨੇ। ਉਹ ਕਿੱਧਰ ਖੜ੍ਹੇ ਨੇ? ਇਹ OIC ਦਾ ਜਿਹੜਾ ਸੈਸ਼ਨ ਹੈ 48ਵਾਂ, ਇਹ ਆਪਣੇ ਆਪ 'ਚ ਸਬੂਤ ਸੀ ਕਿਉਂਕਿ ਇਸ ਮੌਕੇ ਦੇ ਉੱਤੇ ਚਾਈਨਾ ਦੇ ਫੋਰਨ ਮਿਨਿਸਟਰ ਨੂੰ ਵੀ ਇਨਵਾਈਟ ਕੀਤਾ ਗਿਆ, ਆਨਰੇਬਲੀ ਉਹਨਾਂ ਨੇ ਐਡਰੈਸ ਵੀ ਕੀਤਾ ਔਰ ਇਸ ਤੋਂ ਜ਼ਾਹਰ ਹੈ ਕਿ ਵੀ ਇਹ ਜਿਹੜੀ ਨਵੀਂ ਸਫਬੰਦੀ 'ਚ ਇੱਕ ਪਾਸੇ ਚੀਨ ਰੂਸ ਜਿਹੜੇ ਨੇ ਉਹ ਇੱਕ ਲਾਈਨ 'ਤੇ ਨੇ, ਅਮਰੀਕਾ ਔਰ ਵੈਸਟਰਨ ਯੂਰਪੀਅਨ ਯੂਨੀਅਨ ਵਾਪਸ ਜਿਹੜੀ ਹੈ ਔਰ ਨੈਟੋ ਕਿਵੇਂ ਇੱਕ ਨਵੇਂ ਰੂਪ 'ਚ ਆ ਰਹੀ ਹੈ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਅਸੀਂ ਘਬਰਾਹਟ 'ਚ ਵੀ ਹੈ, ਦੁਨੀਆ ਦੇ ਸਾਰੇ ਲੋਕ ਘਬਰਾਹਟ 'ਚ ਨੇ ਕਿ ਜਿਸ ਕਿਸਮ ਦਾ ਟਕਰਾਅ ਚੱਲ ਰਿਹਾ ਹੈ, ਵਾਰ ਐਕਸਪੈਂਡ ਹੋ ਰਹੀ ਹੈ ਔਰ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਪ੍ਰੈਜ਼ੀਡੈਂਟ ਬਾਈਡਨ ਉੱਡ ਚੁੱਕੇ ਨੇ ਇੱਥੋਂ, ਉਹ ਯੂਰਪ ਦੇ ਬਰਸਲਸ ਦੇ ਵਿੱਚ ਉਹਨਾਂ ਨੇ ਜਾਣਾ ਨੈਟੋ ਦੇ ਔਰ ਦੂਸਰਾ ਔਰ ਇਹ ਵੀ ਆ ਗਿਆ ਕਿ ਭਾਈ ਹੁਣ 4 ਅੱਡ ਬਲਾਕ, ਉਹ ਰੋਮੇਨੀਆ ਹੋਏ, ਹੰਗਰੀ ਹੋਏ, ਪੋਲੈਂਡ ਹੋਏ, ਸਲੋਵੇਨੀਆ ਹੋਏ, ਉਹਨਾਂ ਦੇ ਵਿੱਚ ਨੈਟੋ ਜਿਹੜੀ ਹੈ ਉਹਨਾਂ ਦੇ ਡਿਫੈਂਸ ਦੇ ਲਈ, ਕਿਉਂਕਿ ਇਹ ਨਜ਼ਰ ਆ ਰਿਹਾ ਕਿ ਇਹ ਜਿਹੜੀ ਹੈ ਵਾਰ ਐਕਸਪੈਂਡ ਜੇ ਹੁੰਦੀ ਹੈ, ਬੇਸ਼ੱਕ ਅਮਰੀਕਾ ਨੇ ਜਾਂ ਨੈਟੋ ਨੇ ਜੋ ਕੁਛ ਉੱਥੇ ਯੂਕਰੇਨ 'ਚ ਚੱਲ ਰਿਹਾ ਹੈ ਹਵਾ 'ਚੋਂ ਤਾਂ ਤਬਾਹੀ ਨਿਕਲ ਰਹੀ ਹੈ, ਲੇਕਿਨ ਗਰਾਊਂਡ ਦੇ ਉੱਤੇ ਕਾਫੀ ਕੁਛ ਐਸਾ ਹੋ ਰਿਹਾ ਜਿਹਦੇ ਥੱਲੇ ਜਿਹੜੇ ਏਰੀਏ ਕੁਛ ਰਸ਼ੀਅਨ ਆਰਮੀ ਨੇ ਲਏ ਵੀ ਸੀ, ਯੂਕਰੇਨੀਅਨ ਫੌਜ ਔਰ ਇੱਕ ਵੱਡਾ ਹਿੱਸਾ ਜਿਹੜਾ ਹੁਣ ਬਾਹਰੋਂ ਵੀ ਲੋਕ ਲੜਨ ਲਈ ਜਾ ਰਹੇ ਨੇ। ਸੋ ਇਹ ਜਿਵੇਂ ਅਸੀਂ ਕਿਹਾ ਸੀ ਕਿ ਯੂਰਪ ਦਾ ਇਹ ਅਫਗਾਨਿਸਤਾਨ ਵੀ ਬਣ ਸਕਦਾ ਹੈ। ਹੁਣ ਇਸ ਹਵਾਲੇ ਨਾਲ ਇਹ ਜਿਹੜਾ OIC ਦਾ ਸੈਸ਼ਨ ਸੀ ਹੋਰ ਵੀ ਇੰਪੋਰਟੈਂਟ ਸੀ ਕਿਉਂਕਿ ਇਮਰਾਨ ਖਾਨ ਜਿਨ੍ਹਾਂ ਨੂੰ ਜਦੋਂ ਉਹ ਰੂਸ ਦੇ ਦੌਰੇ 'ਤੇ ਸੀ ਮਾਸਕੋ ਦੇ ਵਿੱਚ, ਉਹ ਪੁਤਿਨ ਦੇ ਕੋਲ ਸੀ ਜਦੋਂ ਕਿ
ਯੂਕਰੇਨ ਦੇ ਉੱਤੇ ਅਟੈਕ ਹੁੰਦਾ ਹੈ 23 ਜਾਂ 24 ਜਿਹੜੇ ਇਹਨਾਂ ਦੇ ਯੂਰਪੀਅਨ ਮੁਲਕਾਂ ਦੇ ਐਂਬੈਸਡਰ ਸੀ ਪਾਕਿਸਤਾਨ 'ਚ, ਉਹਨਾਂ ਨੇ ਪਾਕਿਸਤਾਨ ਨੂੰ ਇਸ ਬਾਰੇ ਲਿਖਿਆ ਕਿ ਜੀ ਤੁਸੀਂ ਜਿਹੜਾ ਯੂਕਰੇਨ ਦੇ ਹੱਕ ਦੇ ਵਿੱਚ ਲਓ। ਪੋਲੀਟੀਕਲੀ ਤਾਂ ਮੈਸੇਜ ਜ਼ਾਹਰ ਹੈ ਕਿ ਇਮਰਾਨ ਖਾਨ ਦਾ ਉੱਥੇ ਹੋਣਾ ਜ਼ਾਹਰ ਸੀ ਕਿ ਚਾਈਨਾ ਰਸ਼ੀਆ ਉਸ ਬਲੌਕ ਦੇ ਨਾਲ ਹੀ ਪਾਕਿਸਤਾਨ ਔਰ ਜਿਵੇਂ ਅਸੀਂ ਕਿਹਾ ਸੀ ਕਿ ਅਮਰੀਕਾ ਇਹਦੇ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਵੀ ਹੁੰਦਾ ਹੈ ਕਿ ਤੁਸੀਂ ਬਿਲਕੁਲ ਹੀ ਆਈਸੋਲੇਸ਼ਨ ਲਾਈਨ ਰੱਖੀ। ਲੇਕਿਨ ਇਹ OIC ਦੀ ਕਾਨਫਰੰਸ ਵੱਲ ਜਿਹਦੇ ਵੱਲ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਔਰ ਓਪਨਿੰਗ ਜਿਹੜੀ ਹੈ ਇਮਰਾਨ ਖਾਨ ਸਾਹਿਬ ਦੀ ਜਿਹੜੀ ਸਪੀਚ ਹੈ, ਇਹ ਠੀਕ ਹੈ ਵੀ ਇਸ ਵੇਲੇ ਇਮਰਾਨ ਖਾਨ ਖੁਦ ਕਾਫੀ ਡੀਪ ਕ੍ਰਾਈਸਿਸ ਨੇ। ਇਸ ਗੱਲ ਨੂੰ ਲੈ ਕੇ ਮੀਡੀਆ ਦੇ ਵਿੱਚ ਚਰਚਾਵਾਂ ਨੇ। 27 ਮਾਰਚ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਹੈ ਜਿੱਥੇ ਨੋ ਟਰਸਟ ਵੋਟ ਹੈ ਉਹਨਾਂ ਦੇ ਖਿਲਾਫ, ਔਰ ਜਿਹੜੇ ਉਹਨਾਂ ਦੇ ਇਤਿਹਾਦੀ ਨੇ ਉਹ ਵੀ ਲੱਗਦਾ ਹੈ ਕਿ ਵੀ ਤਿੜਕ ਰਹੇ ਨੇ ਕਿ ਉਹਨਾਂ ਨੂੰ ਕੀ ਹੋਏਗਾ, ਜਾਂ ਇਸ ਗੱਲ ਦਾ ਡਰ ਵੀ ਹੈ ਕਿ ਜਿਵੇਂ ਦੋਵੇਂ ਹੀ ਤਰ੍ਹਾਂ ਦੇ ਸਪੋਰਟਰ ਇਸਲਾਮਾਬਾਦ ਵੱਲ ਜਾ ਰਹੇ ਨੇ ਕਿ ਉੱਥੇ ਕੋਈ ਟਕਰਾਅ ਜਿਹੜਾ ਬਲੱਡੀ ਵੀ ਹੋ ਸਕਦਾ ਹੈ। ਇਸ ਸਾਰੇ ਨੂੰ ਲੈ ਕੇ ਇੰਟਰਨਲ ਮਾਮਲਾ, ਇਸ 'ਤੇ ਅਸੀਂ ਕਮੈਂਟ ਨਹੀਂ ਕਰਾਂਗੇ, ਪਰ ਮੇਰਾ ਹਮੇਸ਼ਾ ਇਹ ਹੁੰਦਾ ਹੈ ਉਹ ਕਿ ਕ੍ਰੈਡਿਟ ਮਸਟ ਬੀ ਗਿਵਨ ਵੇਅਰ ਇਟ ਇਜ਼ ਡਿਊ। ਬਿਲਕੁਲ। ਔਰ ਮੈਂ ਇਮਰਾਨ ਖਾਨ ਸਾਹਿਬ ਦੀ ਜਿਹੜਾ ਐਡਰੈਸ ਸੀ OIC ਦੇ ਮੁਲਕਾਂ ਨੂੰ, ਔਰ ਜਿੱਥੇ ਚਾਈਨੀਜ਼ ਫੋਰਨ ਮਿਨਿਸਟਰ ਬੈਠੇ ਸੀ, ਉਹਨੂੰ ਸ਼ੁਰੂ ਤੋਂ ਅਖੀਰ ਤੱਕ ਸੁਣਿਆ, ਐਨਾਲਿਟਿਕਲੀ ਵੀ ਦੇਖਿਆ, ਤੇ ਮੈਂ ਸਮਝਦਾ ਹਾਂ ਵੀ ਜਿਸ ਖੂਬਸੂਰਤੀ ਦੇ ਨਾਲ ਉਹਨਾਂ ਨੇ ਇਸਲਾਮ ਨੂੰ ਇੰਟਰਪ੍ਰੀਟ ਕੀਤਾ, ਔਰ ਹਾਲਾਂਕਿ ਜਿਹੜੇ ਸਾਰੇ ਬੈਠੇ ਨੇ ਬਾਰਿੰਗ ਚਾਈਨੀਜ਼ ਫੋਰਨ ਮਿਨਿਸਟਰ ਸਾਰੇ ਮੁਸਲਮਾਨ ਹੀ ਨੇ, ਪਰ ਕਈ ਵਾਰ ਤੁਹਾਨੂੰ ਆਪਣੇ ਲੋਕਾਂ ਨੂੰ ਵੀ ਆਪਣਾ ਗਲੋਰੀਅਸ ਪਾਸਟ ਉਸ ਦੀ ਯਾਦ ਦਹਾਨੀ ਕਰਵਾਉਣੀ ਪੈਂਦੀ ਹੈ ਕਿ ਤੁਸੀਂ ਕੀ ਸੀ ਤੇ ਅੱਜ ਤੁਹਾਡੇ ਨਾਲ ਕੀ ਹੋ ਰਿਹਾ ਹੈ ਤੇ ਤੁਸੀਂ ਕਿੱਥੇ। ਔਰ ਜ਼ਾਹਰ ਹੈ ਉਹਨਾਂ ਨੇ ਜਿਹੜਾ ਇਸਲਾਮੋਫੋਬੀਆ ਲਫ਼ਜ਼ ਉਸ ਤੋਂ ਹੀ ਸ਼ੁਰੂ ਕੀਤਾ, ਕਿਉਂਕਿ ਆਪਣੀ UN ਦੀ ਤਕਰੀਰ 'ਚ ਵੀ ਉਹਨਾਂ ਨੇ ਇੱਥੋਂ ਗੱਲ ਕੀਤੀ ਸੀ, ਔਰ ਹੁਣ ਉਹਨਾਂ ਦੀ ਗੱਲ 'ਚ ਵੇਟ ਵੀ ਸੀ ਕਿ 3 ਸਾਲ ਦੇ ਲਗਾਤਾਰ ਯਤਨਾਂ ਦੇ ਨਾਲ ਜਿਹਦੇ 'ਚ ਉਹਨਾਂ ਨੇ OIC ਨੂੰ ਇਸ ਗੱਲ ਦੇ ਲਈ ਤਿਆਰ ਕੀਤਾ। ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ OIC ਵੱਲੋਂ ਇਸਲਾਮੋਫੋਬੀਆ ਦੇ ਖਿਲਾਫ ਕੰਬੈਟਿੰਗ ਦੀ ਲਾਈਨ ਲਈ ਗਈ, ਤੇ 15 ਮਾਰਚ ਦਾ ਦਿਨ ਜਿਹੜਾ ਉਹ ਯੂਨਾਈਟਿਡ ਨੇਸ਼ਨਸ ਨੇ ਉਸ ਦਿਨ ਦੇ ਤੌਰ ਤੇ ਚੁਣਿਆ ਜਦੋਂ ਕਿ ਇਹ ਇਸਲਾਮੋਫੋਬੀਆ ਦੇ ਖਿਲਾਫ ਕੰਬੈਟਿੰਗ ਦੀ ਲਾਈਨ ਹਰ ਸਾਲ ਇਹਨੂੰ ਯਾਦ ਕੀਤਾ ਜਾਏਗਾ। ਔਰ 15 ਮਾਰਚ ਵੀ ਇਸ ਲਈ ਚੁਣਿਆ ਗਿਆ ਕਿਉਂਕਿ 15 ਮਾਰਚ ਦਾ ਦਿਨ ਸੀ ਜਦੋਂ ਕਿ ਇੱਕ ਸਿਰਫਿਰੇ ਰੇਸਿਸਟ ਗੋਰੇ ਨੇ ਜਿਹੜਾ ਹਿੰਦੂਤਵਾਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋਇਆ ਸੀ, ਨਿਊਜ਼ੀਲੈਂਡ ਦੀ ਚਰਚ ਸਿਟੀ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਜਾ ਕੇ 50 ਦੇ ਕਰੀਬ ਮੁਸਲਮਾਨਾਂ ਨੂੰ ਜਿਹੜੇ ਕਿ ਪ੍ਰੇਅਰ ਕਰ ਰਹੇ ਸੀ, ਨਮਾਜ਼ ਪੜ੍ਹ ਰਹੇ ਸੀ, ਗੋਲੀਆਂ ਨਾਲ ਭੁੰਨ ਦਿੱਤਾ ਸੀ। ਔਰ ਇਸੇ ਦਿਨ ਨੂੰ ਚੁਣਿਆ ਗਿਆ। ਸੋ ਉਹਨਾਂ ਨੇ ਮੁਬਾਰਕ ਦਿੱਤੀ ਕਿਉਂਕਿ ਇਹ ਇੱਕ, ਔਰ ਮੈਂ ਸਮਝਦਾ ਵੀ ਇਸ ਕਾਜ਼ ਦਾ ਚੈਂਪੀਅਨ ਇਮਰਾਨ ਖਾਨ ਹੀ ਸੀ। ਇਹ ਲਫ਼ਜ਼ ਉਹਨਾਂ ਨੇ ਇੰਟਰਨੈਸ਼ਨਲ ਲੈਵਲ 'ਤੇ ਔਰ ਫਿਰ ਮੁਸਲਮਾਨ ਮੁਲਕਾਂ ਦੇ ਵਿੱਚ ਫਿਰ ਉਹਨਾਂ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਨਬੀ ਜਿਨ੍ਹਾਂ ਨੇ ਪਹਿਲੀ ਰਿਆਸਤ ਜਿਹਨੂੰ ਰਿਆਸਤ ਮਦੀਨਾ ਆਪਣੇ ਪਾਕਿਸਤਾਨ ਦੇ ਵੀ ਉਸ ਮਾਡਲ ਦਾ ਜ਼ਿਕਰ ਕਰਦੇ ਨੇ, ਉੱਥੇ ਕਿਵੇਂ ਸਾਰੀਆਂ ਮਾਈਨੋਰਿਟੀਜ਼ ਦੇ ਹੱਕ ਮਹਿਫੂਜ਼ ਸੀ। ਉਹਨਾਂ ਨੇ ਕਿਵੇਂ ਨਬੀ ਨੇ ਆਪਣੇ ਲਾਈਫ ਟਾਈਮ ਦੇ ਵਿੱਚ ਯਹੂਦੀਆਂ ਨਾਲ ਵੀ, ਈਸਾਈਆਂ ਨਾਲ ਵੀ, ਪੇਗਨਸ ਦੇ ਨਾਲ ਵੀ ਸਮਝੌਤੇ ਕੀਤੇ। ਔਰ ਜਦੋਂ ਕਿਸੇ ਵੀ ਰਾਜ ਦੀ ਇਹ ਬੇਸਿਕ ਗੱਲ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਜਾਂਦਾ ਹੈ ਯੂਰਪ ਦੇ ਵਿੱਚ, ਖਾਸ ਤੌਰ 'ਤੇ ਉਹਨਾਂ ਮੁਲਕਾਂ 'ਚ ਸਕੈਂਡੀਨੇਵੀਅਨ ਕੰਟਰੀਜ਼ ਦਾ, ਮੈਂ ਸ਼ਰਮਿੰਦਗੀ ਮਹਿਸੂਸ ਕਰਦਾ ਕਿ ਉਹ ਕਿਵੇਂ ਵੈਲਫੇਅਰ ਸਟੇਟਸ ਨੇ। ਔਰ ਜਿਹੜਾ ਕਾਨਸੈਪਟ ਸੀ ਮਦੀਨਾ ਸਟੇਟ ਦਾ ਜਿਹੜਾ ਵੈਲਫੇਅਰ ਨਾਲ ਜੁੜਿਆ ਹੋਇਆ, ਜਿੱਥੇ ਬਜ਼ੁਰਗਾਂ, ਔਰਤਾਂ ਜਿਨ੍ਹਾਂ ਕੋਲ ਸਾਧਨ ਨਹੀਂ ਨੇ ਉਹਨਾਂ ਦਾ, ਸੋ ਉਹਨਾਂ ਨੇ ਜਿਹੜਾ ਹਾਲਾਂਕਿ ਕਿਸੇ ਹੋਰ ਨੂੰ ਥੋੜ੍ਹਾ ਔਡ ਵੀ ਲੱਗਦਾ ਹੋਏਗਾ ਕਿ ਭਾਈ ਪਰ ਕਈ ਵਾਰ ਜਦੋਂ ਅਸੀਂ ਵੀ ਖਲੋ ਕੇ ਸਿੱਖੀ ਦੇ ਪ੍ਰਿੰਸੀਪਲਸ ਦੀ ਗੱਲ ਆਪਣੇ ਲੋਕਾਂ ਦੇ ਸਾਹਮਣੇ ਕਰਦੇ, ਆਪਣੇ ਆਪ ਨੂੰ ਵੀ ਰਿਮਾਈਂਡ ਕਰਵਾ ਰਹੇ ਹੁੰਦੇ ਆ ਕਿ ਭਾਈ ਅਸੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹੈ, ਸਿੱਖੀ ਵੈਲਿਊਜ਼ ਨਾਲ ਜੁੜੇ ਹੋਏ ਹੈ। ਸਿੱਖ ਤਾਂ ਸੱਚਾ ਹੁੰਦਾ ਹੈ, ਤੇ ਅੱਜ ਕਿਉਂ ਅਸੀਂ ਕੂੜ ਔਰ ਝੂਠ ਔਰ ਸਾਡੇ ਵਿਹਾਰ ਦੇ ਵਿੱਚ ਔਰ ਗਰੀਡ, ਲਾਲਚ ਦੇ ਵਿੱਚ, ਪੈਸੇ ਦੇ ਪਿੱਛੇ ਅਸੀਂ ਕਿਵੇਂ ਆਪਣਾ ਜਿਹੜਾ ਉਹ ਦੀਨ, ਈਮਾਨ ਉਸ ਦੇ ਨਾਲ ਸਮਝੌਤਾ ਕਰਨ ਨੂੰ ਤਿਆਰ ਹੁੰਦੇ। ਔਰ ਇਹਦੇ ਥੱਲੇ ਉਹਨਾਂ ਨੇ ਫਿਰ ਇੰਟਰਨੈਸ਼ਨਲ ਕਰਪਸ਼ਨ ਦੀ ਕਿ ਭਾਈ ਕਿਵੇਂ ਪੈਸਾ ਲਿਜਾ ਕੇ ਕਿਹਨਾਂ ਮੁਲਕਾਂ ਦੇ ਵਿੱਚ ਰੱਖਦੇ ਨੇ ਜਿਹੜੇ ਗਲਤ ਢੰਗ ਦੇ ਨਾਲ। ਪਰ ਉਸ ਸਾਰੇ ਦੇ ਫਿਰ ਉਹਨਾਂ ਨੇ ਕਸ਼ਮੀਰ ਔਰ ਫਲਸਤੀਨ ਦੀ ਗੱਲ ਵੀ ਮਜ਼ਬੂਤੀ ਨਾਲ ਕੀਤੀ ਕਿ ਭਾਈ ਅਸੀਂ ਕਿਉਂਕਿ ਸੀਰੀਅਸ ਨਹੀਂ ਹੈ, ਇਸ ਲਈ ਸਾਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ। ਔਰ ਅੱਜ ਇਹ ਹਾਲ ਹੈ ਕਿ ਕਸ਼ਮੀਰ 'ਚ ਉਹਨਾਂ ਨੇ ਕਿਹਾ ਵੀ ਕਿਵੇਂ
5 ਅਗਸਤ 2019 ਨੂੰ ਉਹਦਾ ਵਜੂਦ ਖਤਮ ਕੀਤਾ ਗਿਆ ਔਰ ਅੱਜ ਡੈਮੋਗ੍ਰਾਫਿਕਸ ਚੇਂਜ ਕੀਤੀਆਂ ਜਾ ਰਹੀਆਂ ਨੇ, ਲੋਕ ਸਫ਼ਰ ਕਰ ਰਹੇ ਨੇ। ਫਲਸਤੀਨ ਦੇ ਹਵਾਲੇ ਨਾਲ ਵੀ ਉਹਨਾਂ ਨੇ ਇਹੀ ਗੱਲ ਕਹੀ। ਪਰ ਜਿਹੜਾ ਸਾਡਾ ਇਹ ਲੀਡ ਟੌਪਿਕ ਜਿਹੜਾ ਤੁਸੀਂ ਕਿਹਾ, ਉਹਦੇ 'ਚ ਜਿਹੜੀ ਚੰਗੀ ਗੱਲ ਸੀ, ਕਿਉਂਕਿ ਉਹਨਾਂ ਨੇ ਅਖੀਰ 'ਚ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਮੈਂ ਹੁਣ ਯੂਕਰੇਨ ਦੀ ਗੱਲ ਕਰਦਾ। ਸੋ ਉਹਦੇ 'ਚ ਮੈਂ ਸਮਝਦਾ ਵੀ ਜਿਵੇਂ ਇੱਕ ਬੈਲੈਂਸ ਸਟ੍ਰਾਈਕ ਕਰਦੇ ਆ ਉਹਨਾਂ ਨੇ ਯੂਕਰੇਨ ਦੇ ਹਿਊਮੈਨੀਟੇਰੀਅਨ ਕ੍ਰਾਈਸਿਸ, ਉਹਨਾਂ ਦੀ ਟਰਬੂਲੈਂਸ ਜਾਂ ਕਿਸ 'ਚੋਂ ਲੋਕ ਗੁਜ਼ਰ ਰਹੇ ਨੇ ਉਹਦਾ ਗੱਲ ਕੀਤੀ। ਪਰ ਇਹ ਇੱਕ ਪਲੇਨ ਭਾਰਤ ਵਾਂਗ ਸਟੇਟਮੈਂਟ ਨਹੀਂ ਸੀ ਜਿਹੜੇ ਉੱਥੇ ਕਹਿ ਰਹੇ ਜੇ ਅਸੀਂ ਬਹੁਤ ਲੋਕ ਹੋ ਰਹੇ ਨੇ, ਜੰਗਬੰਦੀ ਹੋਣੀ ਚਾਹੀਦੀ ਹੈ, ਫਲਾਣਾ ਹੋਣਾ ਚਾਹੀਦਾ। ਜਿਹੜੀ ਮੈਂ ਸਮਝਦਾ ਵੀ ਜੋ ਇਮਰਾਨ ਖਾਨ ਹੋਰਾਂ ਨੇ ਕਿਹਾ ਇਹ ਇੱਕ ਪ੍ਰੈਕਟੀਕਲ ਪਾਰਟ ਵੀ ਹੈ। ਇਹਦੇ ਥੱਲੇ ਦੋ ਚੀਜ਼ਾਂ ਪ੍ਰੋਮੀਨੈਂਟਲੀ ਨਿਕਲੀਆਂ। ਇੱਕ ਤਾਂ ਚਾਈਨਾ ਦੇ ਫੋਰਨ ਮਿਨਿਸਟਰ ਦਾ ਉੱਥੇ ਹੋਣ ਦਾ ਮਤਲਬ ਇਹ ਹੈ ਕਿ ਇਹ ਮੈਸੇਜ ਬਿਨਾਂ ਕਿਹਾ ਦਿੱਤਾ ਗਿਆ ਕਿ OIC ਬਲੌਕ ਉੱਧਰ ਹੀ ਜਾਏਗਾ ਜਿੱਧਰ ਚਾਈਨਾ ਹੈ, ਔਰ ਚਾਈਨਾ ਔਰ ਰਸ਼ੀਆ ਦੀ ਕੀ। ਪਰ ਜਿਹੜੀ ਗੱਲ ਇਮਰਾਨ ਖਾਨ ਉਹਨਾਂ ਨੇ ਕਹੀ, ਉਹਨਾਂ ਨੇ ਇਹ ਕਿਹਾ ਪਾਕਿਸਤਾਨ ਸੁਜੈਸਟ ਚਾਈਨਾ ਇਸਲਾਮਿਕ ਸਟੇਟਸ ਮੀਡੀਏਟ ਇਨ ਯੂਕਰੇਨੀਅਨ ਕ੍ਰਾਈਸਿਸ, ਕਿ ਭਾਈ ਇਸ ਕ੍ਰਾਈਸਿਸ ਨੂੰ ਖਤਮ ਕਰਵਾਓ। ਮਤਲਬ ਇਹ ਹੈ ਕਿ ਵਿਚੋਲਗੀ ਦਾ ਰੋਲ ਅਦਾ ਕਰੋ। ਸੋ ਇਹ ਇੱਕ ਮੈਂ ਸਮਝਦਾ ਵੀ ਲੀਡਰਸ਼ਿਪ ਰੋਲ ਹੈ, ਬਜਾਏ ਕਿ ਤੁਸੀਂ ਦੇਖੋ ਕਿ ਇੱਧਰ ਜਾਣਾ ਹੈ ਕਿ ਉੱਧਰ ਜਾਣਾ ਹੈ। ਸੋ ਉਹਨਾਂ ਨੇ ਨਾ ਤਾਂ ਜਿਹੜਾ ਕੋਈ ਆਊਟ ਆਫ ਦਾ ਵੇ ਜਾ ਕੇ ਗੱਲ ਕੀਤੀ ਕਿ ਭਾਈ ਕੋਈ ਹੋ ਨਹੀਂ ਸਕਦਾ, ਔਰ ਚਾਈਨਾ ਨੂੰ ਇਕੱਲਾ ਇਹ ਨਹੀਂ ਹੈ ਵੀ ਉਹਨਾਂ ਨੇ ਕੀਤੀ। ਜਦੋਂ ਮੈਂ ਦੂਜੀ ਨਾਲ ਲੱਗਦੀ ਸਟੇਟਮੈਂਟ ਯੂਕਰੇਨ ਦੀ ਦੇਖੀ, ਯੂਕਰੇਨ ਅਰਜਿਸ ਚਾਈਨਾ ਟੂ ਪਲੇ ਮੋਰ ਵਿਜ਼ੀਬਲ ਰੋਲ ਟੂ ਹਾਲਟ war. China, the world's number 2 economy, has long been forging closer energy, trade and security ties with Russia, but is also Ukraine's biggest trading partner. क्योंकि यूक्रेन च चाइना का भी बहुत कुछ एट स्टेक है। सब तो ज़्यादा बिजनेस जी है वो चाइना के नाल यूक्रेन दी है, और उहदे च यूक्रेन ने भी यही अपील की है चाइना नूं कि भाई तुसीं जिहड़ा इस दे विच रोल प्ले करो। ਉਹਨਾਂ ਦੇ ਜਿਹੜਾ ਜ਼ੈਲੈਂਸਕੀ ਆਫਿਸ ਨੂੰ ਹੈਡ ਕਰਨ ਵਾਲੇ ਐਂਡਰਲੀ ਯਰਮਾਰਕ ਉਹਨਾਂ ਨੇ ਕਿਹਾ ਕਿ ਵੀ ਹੀ ਐਕਸਪੈਕਟਡ ਅ ਡਾਇਲੋਗ ਵੈਰੀ ਸੂਨ ਬਿਟਵੀਨ ਯੂਕਰੇਨਸ ਲੀਡਰ ਐਂਡ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵਿਦਆਊਟ ਐਲੈਬੋਰੇਟਿੰਗ, ਕਿ ਇਹ ਸਾਡੀ ਗੱਲਬਾਤ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਚਾਈਨਾ ਨੇ ਭਾਵੇਂ ਹੁਣ ਤੱਕ ਨਿਊਟਰਲ ਪੋਜੀਸ਼ਨ ਰੱਖੀ ਹੈ, ਬਟ ਵੀ ਬਿਲੀਵ ਦੈਟ ਚਾਈਨਾ ਸ਼ੁੱਡ ਪਲੇ ਮੋਰ ਨੋਟਿਸੇਬਲ ਰੋਲ in bringing this war to an end and building up a new global security system. और उन्होंने यूक्रेन ने भी किया है और जे ऑलरेडी OIC और चाइना ने भी किया है। तो इस तो दो चीज़ां साबित होंदियां ने कि चाइना जिहड़ा वो ज़्यादा मजबूती दे नाल जिहड़ा नवां वर्ल्ड ऑर्डर जिन्हों कहा जा रहा, उन्होंने गुटबंदी कहो, एक नवीं कोल्ड वार शुरू हो रही है, उहदे जो OIC ब्लॉक चाइना दे नाल, और जे चाइना ਕਾਮਯਾਬ ਹੁੰਦਾ ਹੈ ਜਿਹੜਾ OIC ਦੀ ਮਦਦ ਔਰ ਬਾਕੀਆਂ ਦੀ ਜਿਹੜੇ ਵੀ ਉਸ ਤੋਂ ਵਿਚੋਲਗੀ ਯੂਕਰੇਨ ਵੀ ਚਾਹੁੰਦਾ ਤੇ ਉਸ ਦਾ ਸਟੇਚਰ ਔਰ ਦੂਸਰਾ ਵੀ ਜਿਹੜਾ ਉਹ ਹੋਰ ਵੀ ਜਿਹੜਾ ਉਹ ਮਜ਼ਬੂਤ ਹੋਏਗਾ। ਸੋ ਅਸੀਂ ਇਹ ਹੋਪ ਹੀ ਕਰਦੇ ਹਾਂ। ਸਾਡੇ ਲਈ ਇਹ ਸਫਰਿੰਗ ਜੋ ਕੁਛ ਉੱਥੇ ਡੇ ਟੂ ਡੇ ਚੱਲਦਾ ਹੈ ਇਹ ਤਕਲੀਫ ਦੇ ਹੈ, ਲੇਕਿਨ ਅਸੀਂ ਆਪ ਜਿਹਨੂੰ ਕਹਿੰਦੇ ਨੇ ਕਿ ਭਾਈ ਬਿਨਾਂ ਮੁਲਕ ਤੋਂ ਆਪ ਸਫਰਿੰਗ। ਔਰ ਮੈਨੂੰ ਯਾਦ ਹੈ ਕਿ ਜਦੋਂ ਯੂਨਾਈਟਿਡ ਸਿਕਸ ਜਿਹੜੇ ਕਿ ਜਿਨ੍ਹਾਂ ਦਾ ਉੱਥੇ ਹਿਊਮੈਨੀਟੇਰੀਅਨ ਏਡ ਕੈਂਪ ਲੱਗਾ ਹੋਇਆ ਹੈ, ਫ੍ਰੀ ਫੂਡ ਫॉर 1000, ਇੱਕ ਵੱਡਾ ਟੈਂਟ ਜਿੱਥੇ 2000 ਬੰਦਾ ਆ ਕੇ ਉਸ ਗਰਮ ਟੈਂਟ 'ਚ ਰਹਿ ਸਕਦਾ, ਤਾਂ ਉਹਨਾਂ ਨੂੰ ਉਹ BBC ਦੀ ਵਰਲਡ ਸਰਵਿਸ ਵਾਲੀ ਬੀਬੀ ਇੰਟਰਵਿਊ ਕਰਦਿਆਂ ਪੁੱਛਦੀ ਹੈ ਕਿ ਵੀ ਤੁਸੀਂ ਅਮਰੀਕਾ ਤੋਂ ਆਏ ਹੋ ਔਰ ਸਿੱਖ ਤੁਹਾਡਾ ਇੱਥੇ ਕੀ ਲਾਗਾ ਦੇ ਗਿਆ। ਉਹਨੇ ਕਿਹਾ ਜੀ ਅਸੀਂ ਜੈਨੋਸਾਈਡ ਨੂੰ ਚੱਲ ਰਹੇ ਹਾਂ ਤੇ ਅਸੀਂ ਦਰਦ ਨੂੰ ਸਮਝ ਸਕਦੇ ਹਾਂ। ਸੋ ਅਸੀਂ ਜਦੋਂ ਆਮ ਲੋਕਾਂ ਦਾ ਹਾਲ ਦੇਖਦੇ ਹਾਂ ਯੂਕਰੇਨੀਅਨ ਜਿਸ ਹਾਲਤ 'ਚ ਨੇ, ਤਾਂ ਫਿਰ ਇਹੀ ਹੁੰਦਾ ਹੈ ਕਿ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।